ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਮਲੋੜ ਤੋਂ ਵੀਰ ਸੁੱਚਾ ਸਿੰਘ ਜੀ ਦਾ। ਇਹ ਲਿਖਦੇ ਹਨ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਹੈ ਜੀ ਕਿ ਜੇ ਖਾਲਿਸਤਾਨ ਬਣ ਜਾਏ, ਆਪਣਾ ਦੇਸ਼ ਵੱਖਰਾ ਹੋ ਗਿਆ, ਤਾਂ ਜਿਹੜੇ ਗੁਰਦੁਆਰਾ ਸਾਹਿਬਾਨ ਭਾਰਤ ਚ ਰਹਿਣਗੇ, ਉਹਨਾਂ ਦੀ ਸੰਭਾਲ ਕੌਣ ਕਰੇਗਾ? ਤੇ ਜੇ ਬੇਅਦਬੀ ਹੋਈ ਤਾਂ ਜ਼ਿੰਮੇਵਾਰੀ ਕਿਸ ਦੀ ਹੋਵੇਗੀ? ਅਸੀਂ ਕਿਸ ਨੂੰ ਕੁਝ ਕਹਿ ਸਕਾਂਗੇ? ਜੀ ਡਾਕਟਰ ਸਾਹਿਬ। ਵੀਰ ਸੁੱਚਾ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਮਲੋਟ ਪੰਜਾਬ ਤੋਂ ਲਿਖੇ। ਬੇਸ਼ੱਕ ਬਹੁਤ ਸਾਰੇ ਸਵਾਲ ਪਹਿਲਾਂ ਵੀ ਕਿਸੇ ਨਾ ਕਿਸੇ ਰੂਪ ਚ ਆਉਂਦੇ ਨੇ, ਅਸੀਂ ਜਵਾਬ ਦਿੱਤਾ ਹੁੰਦਾ ਜੀ, ਪਰ ਜਦੋਂ ਪੰਜਾਬ ਦੀ ਧਰਤੀ ਤੋਂ ਕੋਈ ਵੀਰ ਭੈਣ ਸਾਨੂੰ ਲਿਖਦੇ ਨੇ, ਅਸੀਂ ਸਮਝਦੇ ਹਾਂ ਵੀ ਸ਼ਾਇਦ ਹੁਣ ਨਵੇਂ ਜੁੜੇ ਨੇ ਔਰ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਹੁੰਦੀ ਹੈ, ਕਿਉਂਕਿ ਫੇਸਬੁੱਕ ਦੇ ਉੱਤੇ ਸਾਡਾ ਕਾਫੀ ਵੱਡਾ ਨੰਬਰ ਹੁਣ ਲਗਾਤਾਰਤਾ ਨਾਲ ਇਹਨਾਂ ਪ੍ਰੋਗਰਾਮਾਂ ਨੂੰ ਦੇਖਦਾ ਹੈ ਜੀ। YouTube ਤਾਂ ਉੱਥੋਂ ਦੇ ਸੈਟਅਪ ਚ ਪੰਜਾਬ ਚ ਜਿਹੜਾ ਹੈ ਉਹ ਕਾਫੀ ਡਾਟਾ ਵੀ ਕੰਜ਼ਿਊਮ ਕਰਦਾ ਹੈ ਜਾਂ ਸਲੋ ਵੀ ਹੈ ਇੰਟਰਨੈਟ ਪਾਰਟ। ਫੇਸਬੁੱਕ ਰਿਲੇਟਿਵਲੀ ਈਜ਼ੀਅਰ ਹੈ। ਉਹਨਾਂ ਦਾ ਇਹੀ ਸਵਾਲ ਹੈ ਜਿਹੜਾ ਅੱਗੇ ਵੀ ਪੁੱਛਿਆ ਜਾਂਦਾ ਹੈ ਕਿ ਜੇ ਖਾਲਿਸਤਾਨ ਬਣ ਗਿਆ ਤੇ ਜਿਹੜੇ ਪੰਜਾਬ ਤੋਂ ਬਾਹਰ, ਖਾਲਿਸਤਾਨ ਤੋਂ ਬਾਹਰ, ਉਹਨਾਂ ਦੀ ਤਾਂ ਕੌਣ ਰਾਖਾ ਹੋਏਗਾ? ਔਰ ਇਹਨਾਂ ਨੇ ਬੇਅਦਬੀ ਦੀ ਗੱਲ ਕੀਤੀ। ਹਾਲਾਂਕਿ ਸੁੱਚਾ ਸਿੰਘ ਹੋਰੀ ਜਿਸ ਮਲੋਟ ਏਰੀਆ 'ਚ ਰਹਿੰਦੇ ਨੇ, ਉਹਨਾਂ ਤੋਂ ਬਹੁਤੀ ਦੂਰ ਨਹੀਂ ਹੈ ਬੁਰਜ ਜਵਾਰ ਸਿੰਘ ਵਾਲਾ, ਉਹਨਾਂ ਤੋਂ ਬਹੁਤੀ ਦੂਰ ਨਹੀਂ ਹੈ ਬਹਿਬਲ ਕਲਾਂ ਜੀ, ਉਹਨਾਂ ਤੋਂ ਬਹੁਤਾ ਦੂਰ ਨਹੀਂ ਹੈ ਬਰਗਾੜੀ। ਸੋ ਜਿਸ ਪੰਜਾਬ ਦੇ ਵਿੱਚ ਅੱਜ ਅਸੀਂ ਹੈ, ਜਿੱਥੇ ਕਹਿਣ ਨੂੰ ਇੱਕ ਪੱਗ ਵਾਲਾ ਬੁੱਢਾ ਆਦਮੀ ਜਿਹੜਾ ਉਹ ਮੁੱਖ ਮੰਤਰੀ ਹੈ, 5 ਵਾਰ ਮੁੱਖ ਮੰਤਰੀ ਬਣਿਆ, ਅਕਾਲੀਆਂ ਦਾ ਚੀਫ ਮਿਨਿਸਟਰ ਹੈ, ਜੇ ਉੱਥੇ ਪੰਜਾਬ ਭਰ ਦੇ ਵਿੱਚ ਜਿਹੜਾ ਬੁਰਜ ਜਵਾਰ ਸਿੰਘ ਵਾਲਾ ਤੋਂ ਸ਼ੁਰੂ ਹੋਇਆ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕ ਨਹੀਂ ਸਕੇ ਜੀ। ਔਰ ਇਹਦੇ ਬਾਵਜੂਦ ਕਿ ਜੀ CBI ਇਨਕੁਆਇਰੀ ਔਰ ਮੰਗ ਤੇ ਇੱਧਰ ਤੇ ਉੱਧਰ, ਅਜੇ ਤੱਕ ਕੋਈ ਦੋਸ਼ੀ ਫੜਿਆ ਨਹੀਂ ਗਿਆ, ਕਿਸੇ ਦੇ ਉੱਤੇ ਕੋਈ ਜ਼ਿੰਮੇਵਾਰੀ ਆਇਤ ਨਹੀਂ ਹੋਈ। ਤੇ ਗੱਲ ਫਿਰ ਜ਼ਾਹਰ ਹੈ ਵੀ ਜੇ ਤੁਸੀਂ ਆਪਣਾ ਘਰ ਅੱਜ ਆਪਣੇ ਘਰ ਦੇ ਵਿੱਚ ਆਪਣੇ ਗੁਰੂ ਸਾਹਿਬਾਨ, ਆਪਣੇ ਇਸ਼ਟ ਨੂੰ ਸੁਰੱਖਿਅਤ ਨਹੀਂ ਕਰ ਸਕਦੇ, ਤੇ ਤੁਸੀਂ ਕਿਹੜੇ ਭਾਰਤ ਦੀ ਗੱਲ ਕਰਦੇ ਹੋ ਜਿੱਥੇ ਕਿ ਤੁਹਾਡਾ ਬਾਕੀ ਥਾਵਾਂ ਤੇ ਤੁਹਾਡਾ ਕੀ ਸੁਰੱਖਿਅਤ ਅੱਜ ਵੀ ਹੈ ਜੀ। ਸੋ ਰਾਦਰ ਇਸ ਦੇ ਉਲਟ ਅਕਸਰ ਮੈਂ ਇਹ ਕਹਿੰਦਾ ਹਾਂ ਕਿ ਜੇ, ਔਰ ਇਜ਼ਰਾਈਲ ਦੀ ਐਗਜ਼ਾਮਪਲ ਇੱਕ ਬੜੀ ਸਪਸ਼ਟ ਹੈ, ਜੇ ਇਜ਼ਰਾਈਲ ਮੁਲਕ ਹੋਣ ਦੇ ਵਿੱਚ ਆਇਆ ਤੇ ਦੁਨੀਆ ਭਰ ਚ ਬੈਠੇ ਯਹੂਦੀ, ਉਹਨਾਂ ਦੀ ਗਿਣਤੀ 15-16 ਮਿਲੀਅਨ ਤੋਂ ਜ਼ਿਆਦਾ ਨਹੀਂ, ਲੇਕਿਨ ਉਹ ਸੁਰੱਖਿਅਤ ਹੋਏ, ਉਹ ਮਜ਼ਬੂਤ ਹੋਏ ਹਰ ਪੱਖ ਤੋਂ। ਜੇ ਦੁਨੀਆ 'ਚ ਕਿਸੇ ਯਹੂਦੀ ਦੀ ਕੋਈ ਵਾਹ ਵੱਲ ਵੀ ਦੇਖਦਾ ਤੇ ਕਿਵੇਂ ਜਿਹੜਾ ਉਹ ਇਜ਼ਰਾਈਲ ਹੋਏ ਔਰ ਦੁਨੀਆ 'ਚ ਕਿਸ ਕਦਰ ਉਹਨਾਂ ਦਾ ਸਟਰੋਂਗ ਇੰਪੈਕਟ ਹੈ। ਪਰ ਜੇ ਤੁਸੀਂ ਇਜ਼ਰਾਈਲ ਔਰ ਯਹੂਦੀਆਂ ਦੀ ਕਹਾਣੀ 1948 ਤੋਂ ਪਹਿਲਾਂ 3,500 ਸਾਲ ਦੀ ਕਹਾਣੀ ਦੇਖੋ, ਫਿਰ ਤੁਹਾਨੂੰ ਲੱਗੇਗਾ ਕਿ ਦੇਸ਼ ਹੋਣ ਦੇ ਨਾਲ ਤੁਹਾਡੀਆਂ ਥਾਵਾਂ ਬੇਅਦਬ ਹੁੰਦੀਆਂ ਨੇ ਜਾਂ ਤੁਹਾਡੇ ਨਾਲ ਧੱਕਾ ਹੁੰਦਾ ਹੈ, ਕਿ ਬੇਦੇਸ਼ੇ ਜਾਂ ਬੇਘਰੇ ਹੋਣ ਦੇ ਨਾਲ ਹੁੰਦਾ ਹੈ। ਸੋ ਮੈਂ ਇਹ ਫਿਰ ਰਿਪੀਟ ਕਰਨਾ ਚਾਹੁੰਦਾ ਵੀ ਖਾਲਿਸਤਾਨ ਦੀ ਕਾਇਮੀ ਨਾ ਸਿਰਫ ਖਾਲਿਸਤਾਨ ਦੀ ਟੈਰੀਟਰੀ ਜਾਂ ਖੇਤਰ ਦੇ ਵਿੱਚ ਸਿੱਖ ਕਦਰਾਂ ਕੀਮਤਾਂ, ਸਿੱਖ ਧਰਮ, ਸਿੱਖ ਵੈਲਿਊਜ਼ ਨੂੰ ਮਹਿਫੂਜ਼ ਕਰੇਗੀ ਜੀ, ਸਗੋਂ ਜਿੱਥੇ ਜਿੱਥੇ ਵੀ ਸਿੱਖ ਬੈਠਾ, ਕੱਲਾ ਬਾਕੀ ਸੂਬਿਆਂ 'ਚ ਭਾਰਤ ਦੇ ਨਹੀਂ, ਜੇ ਭਾਰਤ ਉਦੋਂ ਤੱਕ ਰਹਿ ਗਿਆ, ਈਵਨ ਦੁਨੀਆ ਦੇ ਬਾਕੀ ਦੇਸ਼ਾਂ 'ਚ ਬੈਠੇ ਆ। ਹੁਣ ਫਰਾਂਸ ਦੇ ਪ੍ਰੈਜ਼ੀਡੈਂਟ ਦੀ ਅਸੀਂ ਗੱਲ ਕਰਦੇ ਹਾਂ, ਉੱਥੇ ਕੋਈ ਆਵਾਜ਼ ਚੁੱਕਣ ਵਾਲਾ ਹੀ ਨਹੀਂ, ਉੱਥੇ ਤੁਹਾਡੀ ਸਿੱਖ ਰੈਜੀਮੈਂਟ ਵੀ ਗਾਇਬ ਹੋ ਗਈ, ਫਲੋਟ ਵੀ ਨਹੀਂ ਹੈ, ਲੂੰਬੜ ਜਿਹੜਾ ਉਹ PGI ਜਾ ਕੇ ਬਹਿ ਗਿਆ, ਕਿ ਕਿਨੇ ਤੁਹਾਡੀ ਆਵਾਜ਼ ਚੁੱਕਣੀ ਸੀ? ਤੇ ਜੇ ਖਾਲਿਸਤਾਨ ਜਿਹੜੀ ਹੈ ਉਹ ਐਜ਼ ਏ ਨੇਸ਼ਨ ਹੋਣ 'ਚ ਹੁੰਦਾ ਤੇ ਫਿਰ ਫਰਾਂਸ ਨੂੰ ਇਵੇਂ ਨਾ ਹੌਸਲਾ ਹੁੰਦਾ ਕਿ ਉਹ 2002 'ਚ ਕਾਨੂੰਨ ਬਣਾ ਕੇ 14 ਸਾਲ ਬਾਅਦ ਉਹ ਸੌਦਾ ਵੀ ਵੇਚ ਰਿਹਾ ਹੁੰਦਾ, ਆਪਣੇ ਨਿਊਕਲੀਅਰ ਰਿਐਕਟਰ ਵੀ ਵੇਚ ਰਿਹਾ, ਕੋਈ ਪੁੱਛਣ ਦੱਸਣ ਵਾਲਾ ਨਹੀਂ ਹੈ। ਸੋ ਇਸ ਗੱਲ 'ਚ ਯਕੀਨ ਕਰੋ ਕਿ ਖਾਲਿਸਤਾਨ ਦੀ ਕਾਇਮੀ ਬਾਕੀ ਸਟੇਟਾਂ 'ਚ ਸਾਡੇ ਤਖਤ ਸਾਹਿਬਾਨ, ਗੁਰਦੁਆਰਾ ਸਾਹਿਬਾਨ, ਸਿੱਖ ਔਰ ਕੁੱਲ ਦੁਨੀਆ 'ਚ ਜਿੱਥੇ ਸਿੱਖ ਬੈਠਾ ਹੈ, ਉਹਨਾਂ ਦੀ ਉਵੇਂ ਹੀ 30 ਮਿਲੀਅਨ ਸਿੱਖ ਨੇਸ਼ਨ ਦੀ ਆਵਾਜ਼ ਖਾਲਿਸਤਾਨ ਬਣੇਗਾ, ਜਿਵੇਂ 14-15 ਮਿਲੀਅਨ ਯਹੂਦੀਆਂ ਦੀ ਆਵਾਜ਼ ਇਜ਼ਰਾਈਲ ਨੇਸ਼ਨ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਗਤ ਕਬੀਰ ਜੀ ਦਾ ਗੌੜੀ ਰਾਗ ਦਾ ਸ਼ਬਦ ਚੁਣਿਆ ਜੀ, ਔਰ ਇਹ ਸ਼ਬਦ ਹੈ, ਝਗੜਾ ਏਕ ਨਿਬੇਰੋ ਰਾਮ, ਜੋ ਤੁਮ ਆਪਣੇ ਜਨ ਸੋ ਕਾਮ ਰਹਾਓ, ਇਹੋ ਮਨ ਵੱਡਾ ਕਿ ਜਾਸੋ ਮਨ ਮਾਨਿਆ, ਰਾਮ ਵੱਡਾ ਕਹਿ ਰਾਮੇ ਜਾਣਿਆ, ਬ੍ਰਹਮਾ ਵੱਡਾ ਕਿ ਜਾਸ ਉਪਾਇਆ, वेद बड़ा के जहां ते आया,
ਕਹਿ ਕਬੀਰ ਹਉ ਭਇਆ ਉਦਾਸ ਤੀਰਥ ਵੱਡਾ ਕਿ ਹਰ ਕਾ ਦਾਸ। ਜੀ ਗੁਰਬਾਣੀ ਦੇ ਵਿੱਚ ਭਗਤ ਜਨਾਂ ਗੁਰੂ ਸਾਹਿਬਾਨ ਨੇ ਆਪਣੀ ਗੱਲ ਕਹਿਣ ਦੇ ਅਲੱਗ-ਅਲੱਗ ਤਰੀਕੇ, ਕਿਤੇ ਨਾਟਕੀ ਅੰਦਾਜ਼ 'ਚ ਸਵਾਲ ਜਵਾਬ, ਇੱਕ ਲਾਈਨ 'ਚ ਸਵਾਲ ਦੂਸਰੀ 'ਚ ਜਵਾਬ, ਕਿਤੇ ਦੂਸਰਿਆਂ ਦੀ ਉਦਾਹਰਣ ਦੇ ਕੇ ਆਪਣੀ ਬਿਰਥਾ ਤੇ ਕਿਤੇ ਆਪਣੀ ਬਿਰਥਾ ਕਹਿ ਕੇ ਦੂਸਰਿਆਂ ਨੂੰ ਜਾਚ ਦੱਸੀ। ਹੁਣ ਇਹ ਜਿਹੜੇ ਸਵਾਲ ਕਬੀਰ ਸਾਹਿਬ ਨੇ ਖੜੇ ਕੀਤੇ ਇਸ ਸ਼ਬਦ ਦੇ ਵਿੱਚ, ਕਬੀਰ ਸਾਹਿਬ ਤਾਂ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਕਬੀਰ ਸਾਹਿਬ ਤਾਂ ਰੱਬ ਦਾ ਰੂਪ ਨੇ, ਉਹਨਾਂ ਦੇ ਅੰਦਰ ਇਹ ਸਵਾਲ ਨਹੀਂ ਨੇ, ਕਿਉਂਕਿ ਜਦੋਂ ਉਹਨਾਂ ਨੇ ਬਾਣੀ ਰਚੀ, ਬਾਣੀ ਕਹੀ, ਉਦੋਂ ਇੱਕਮਿਕ ਹੋ ਚੁੱਕੇ ਸਨ, ਇਸ ਲਈ ਉਹਨਾਂ ਨੂੰ ਗੁਰਬਾਣੀ ਦਾ ਦਰਜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿੱਤਾ ਗਿਆ ਉਹਨਾਂ ਦੀ ਰਚਨਾ। ਪਰ ਇਹ ਉਹ ਸਵਾਲ ਨੇ ਜਿਹੜਾ ਇਸ ਰਸਤੇ ਤੇ ਤੁਰਦਾ ਹੈ ਜਗਿਆਸੂ, ਉਹਦੇ ਅੰਦਰ ਉਪਜਦੇ ਨੇ, ਉਹਦੇ ਅੰਦਰ ਪੈਦਾ ਹੁੰਦੇ ਨੇ। ਹੁਣ ਕੀ ਨੇ? ਕਬੀਰ ਸਾਹਿਬ ਉਹਨੂੰ ਆਪਣੇ ਉੱਤੇ ਲੈ ਕੇ ਕਹਿ ਰਹੇ ਨੇ, ਝਗੜਾ ਏਕ ਨਿਬੇਰੋ ਰਾਮ। हे ਮੇਰੇ ਵਾਹਿਗੁਰੂ, हे ਰਾਮ, ਰਮੇ ਹੋਏ, ਇਹ ਦਸ਼ਰਥ ਦਾ ਬੇਟਾ ਰਾਮ ਨਹੀਂ ਜੀ, ਇੱਕ ਝਗੜਾ ਜਿਹੜਾ ਮੇਰੇ ਅੰਦਰ ਚੱਲ ਰਿਹਾ ਹੈ, ਇੱਕ ਦੁਬਿਧਾ, ਇੱਕ ਡਾਊਟ, ਇੱਕ ਆਪਸੀ ਦਵੰਦ ਜਿਹੜਾ ਚੱਲ ਰਿਹਾ ਹੈ, ਇਹਦਾ ਨਿਪਟਾਰਾ ਕਰੋ। ਤੇ ਝਗੜਾ ਕੀ ਹੈ? ਝਗੜਾ ਏਕ ਨਿਬੇਰੋ ਰਾਮ ਜੋ ਤੁਮ ਆਪਣੇ ਜਨ ਸੋ ਕਾਮ। ਇਹ ਹੁਣ ਪਿਆਰੇ ਦਾ, ਪ੍ਰੇਮੀ ਦਾ ਨਿਹੋਰਾ ਹੈ ਜੀ ਕਿ ਵੀ ਜੇ ਤੈਨੂੰ ਮੈਂ ਚਾਹੀਦਾ ਹੈ ਨਾ ਤਾਂ ਫਿਰ ਮੇਰਾ ਇਹ ਝਗੜਾ ਦੂਰ ਕਰ ਦੇ। ਜੋ ਤੋ ਤੁਮ ਆਪਣੇ ਜਨ ਸੋ ਕਾਮ, ਰੱਬ ਨੂੰ ਕਹਿ ਰਹੇ ਨੇ ਕਿ ਜੇ ਤੈਨੂੰ ਆਪਣੇ ਇਸ ਬੰਦੇ ਤੋਂ ਕੋਈ ਕੰਮ ਹੈ ਨਾ, ਤੂੰ ਇਹਨੂੰ ਚਾਹੁੰਦਾ ਹੈ, ਤੂੰ ਪਿਆਰ ਕਰਦਾ ਹੈ, ਤੈਨੂੰ ਮੈਂ ਚਾਹੀਦਾ ਹੈ, ਤੇ ਫਿਰ ਮੇਰਾ ਇਹ ਝਗੜਾ ਦੂਰ ਕਰ ਦੇ। ਝਗੜਾ ਕੀ ਹੈ? ਇਹੋ ਮਨ ਵੱਡਾ ਕਿ ਜਾਸੋ ਮਨ ਮਾਨਿਆ, ਕਿ ਮਨ ਵੱਡਾ ਜਿਹੜਾ ਰੱਬ ਨਾਲ ਜੁੜਿਆ ਹੋਇਆ ਜਾਂ ਰੱਬ ਵੱਡਾ ਜਿਹਦੇ ਨਾਲ ਉਹ ਜੁੜਿਆ ਹੋਇਆ। ਹੁਣ ਇਹ ਇਸ ਲਈ ਕਿ ਉੱਥੇ ਇੱਕ ਵਿਚਾਰਧਾਰਾ ਜਿਹੜੀ ਵੇਦਾਂ ਦੇ ਨਾਲ ਜੁੜੀ ਹੋਈ ਔਰ ਬਾਅਦ ਦੇ ਵਿੱਚ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹਿਣ ਵਾਲੇ ਸੀ, ਉਹ ਕਹਿੰਦੇ ਸੀ ਅਹਮ ਬ੍ਰਹਮਾ ਅਸਤੀ, ਕਿ ਜਦੋਂ ਰੱਬ ਨੂੰ ਜਿਹੜਾ ਮਿਲ ਗਿਆ ਉਹ ਕਹਿੰਦਾ ਮੈਂ ਹੀ ਰੱਬ ਹੈ ਜੀ। ਅਹਮ ਬ੍ਰਹਮਾ ਅਸਤੀ, ਕਿ ਮੈਂ ਹੀ ਰੱਬ ਹੈ, ਕਿਉਂਕਿ ਮੈਂ ਰੱਬ ਨਾਲ ਇੱਕਮਿਕ ਹੈ, ਰੱਬ ਤੇ ਮੇਰੇ 'ਚ ਕੋਈ ਫਰਕ ਨਹੀਂ, ਇਸ ਲਈ ਮੈਂ ਬ੍ਰਹਮ ਹੈ, ਅਹਮ, ਮੈਂ ਹੀ ਬ੍ਰਹਮ। ਹੁਣ ਇਹ ਜਿਹੜੀ ਗੱਲ ਹੈ ਇਹ ਹਉਮੈ ਨੂੰ ਪੈਦਾ ਕਰਦੀ ਕਿ ਆਪ ਹੀ ਰੱਬ ਬਣ ਕੇ ਬਹਿ ਗਏ। ਜੇ ਰੱਬ ਨੇ ਕੁਝ ਦਿੱਤਾ, ਦਾਤ ਮਿਲੀ, ਬਜਾਏ ਕਿ ਤੁਸੀਂ ਹਰੀ ਦੇ ਦਾਸ ਹੁੰਦੇ, ਬ੍ਰਹਮ ਬਣ ਗਏ। ਸੋ ਕਬੀਰ ਸਾਹਿਬ ਨੇ ਫਰਮਾਇਆ ਕਿ ਇਹ ਦੱਸੋ ਕਿ ਵੀ ਤੁਸੀਂ ਵੱਡੇ ਹੋ ਕਿ ਜਾਂ ਉਹ ਮਨ ਜਿਹੜਾ ਤੁਹਾਡੇ ਨਾਲ ਸੁਜ਼ਾਰ ਹੈ, ਕਿ ਵੱਡਾ ਤਾਂ ਉਹੀ ਹੈ ਜਿਹਦੇ ਰਾਹੀਂ ਮਨ ਦੇ ਵਿੱਚੋਂ ਰੱਬ ਆ ਕੇ ਵਸਦੇ। ਰਾਮ ਵੱਡਾ ਕਿ ਰਾਮੇ ਜਾਣਿਆ, ਇਹ ਦੱਸੋ ਕਿ ਵੀ ਰੱਬ ਵੱਡਾ ਹੈ ਕਿ ਉਹ ਜਿਹਨੇ ਰਾਮ ਨੂੰ ਜਾਣਿਆ। ਹੁਣ ਰਾਮ ਨੂੰ ਜਾਣਿਆ ਇਸ ਲਈ ਕਿ ਰਾਮ ਦੀ ਮਿਹਰਾਮਤ ਹੋਈ, ਸੋ ਜ਼ਾਹਰ ਹੈ ਵੀ ਰਾਮ ਵੱਡਾ ਹੈ, ਰੱਬ ਵੱਡਾ ਹੈ। ਪਰ ਇਹ ਉਹਨਾਂ ਲੋਕਾਂ ਨੂੰ ਜਿਹੜੇ ਇਸ ਰਸਤੇ ਤੇ ਤੁਰ ਪਏ ਅਹਮ ਬ੍ਰਹਮਾ ਅਸਤੀ ਔਰ ਆਪਣੇ ਆਪ ਨੂੰ ਹੀ ਰੱਬ ਸਮਝਣ ਲੱਗ ਗਏ, ਉਹਨਾਂ ਦੇ ਲਈ ਇਹ ਕਿ ਬ੍ਰਹਮਾ ਵੱਡਾ ਕੇ ਜਾਸ ਉਪਾਇਆ। ਹੁਣ ਸ਼ਿਵ ਜੀ, ਵਿਸ਼ਨੂੰ, ਬ੍ਰਹਮਾ, ਇਹਨਾਂ ਦੇ ਦੇਵਤੇ, ਬ੍ਰਹਮਾ ਦੀ ਪੂਜਾ ਹੁੰਦੀ ਹੈ, ਉਹਦਾ ਮੰਦਰ, ਕਿ ਵੀ ਹੁਣ ਬ੍ਰਹਮਾ ਨੂੰ ਕਿਹਨੇ ਪੈਦਾ ਕੀਤਾ? ਹੁਣ ਕਹਿੰਦੇ ਜੇ ਬ੍ਰਹਮਾ ਨੇ ਦੁਨੀਆ ਉਪਾਈ ਤੇ ਬ੍ਰਹਮਾ ਨੂੰ ਕਿਹਨੇ ਜੰਮਿਆ? ਰੱਬ ਨੇ ਹੀ ਜੰਮਿਆ ਨਾ। ਰੱਬ ਨੇ ਸ਼ਿਵ ਜੀ, ਵਿਸ਼ਨੂੰ, ਬ੍ਰਹਮਾ ਉਹਨੇ ਉਪਾਏ। ਹੁਣ ਕਬੀਰ ਸਾਹਿਬ ਇਹ ਕਹਿਣਾ ਚਾਹੁੰਦੇ ਨੇ ਕਿ ਇਹ ਬ੍ਰਹਮਾ ਵੱਡਾ ਨਹੀਂ ਹੈਗਾ, ਵੱਡਾ ਤੇ ਉਹ ਹੈ ਜਿਹਨੇ ਬ੍ਰਹਮਾ ਨੂੰ ਵੀ ਪੈਦਾ ਕੀਤਾ। ਵੇਦ ਵੱਡਾ ਕੇ ਜਹਾਂ ਤੇ ਆਇਆ। ਹੁਣ ਤੁਸੀਂ ਕਹੇ ਜੀ ਵੇਦ 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 ਬਹੁਤ ਪਵਿੱਤਰ ਵੱਡੇ, ਕੁਛ ਨਹੀਂ। ਉਹ ਕਹਿੰਦੇ ਵੇਦ ਕਿੱਥੋਂ ਆਏ? ਕਿਸੇ ਮਹਾਂਪੁਰਖ ਨੇ ਕਹੇ, ਕਿਸੇ ਰਿਸ਼ੀ ਨੇ ਕਹੇ, ਉਹਨਾਂ ਨੇ ਕਿਹਾ ਵੀ ਵੱਡਾ ਉਹ ਹੈ, ਵੇਦ ਹੈ ਕਿ ਜਿਹਦੇ ਅੰਦਰੋਂ ਵੇਦਾਂ ਦਾ ਗਿਆਨ ਆਇਆ, ਉਹ ਹੈ। ਸੋ ਜ਼ਾਹਰ ਹੈ ਜਿਹਦੇ ਅੰਦਰੋਂ ਅਖੀਰ ਚ ਉਹਨਾਂ ਨੇ ਕਿਹਾ ਕਹਿ ਕਬੀਰ ਹੋਂ ਭਇਆ ਉਦਾਸ ਤੀਰਥ ਵੱਡਾ ਕਿ ਹਰ ਕਾ ਦਾਸ। ਹੁਣ ਉਹਨਾਂ ਨੇ ਕਿਹਾ ਜੀ ਆਹ ਤੀਰਥਾਂ ਦੇ ਧੱਕੇ ਖਾਂਦੇ ਫਿਰਦੇ ਨੇ, ਕੋਈ ਗੰਗਾ, ਜਮਨਾ, ਗੋਦਾਵਰੀ, ਸਰਸਵਤੀ। ਉਹਨੇ ਕਿਹਾ ਜੀ ਤੀਰਥ ਨਾ ਆਓ। ਵੀ ਉਹਨਾਂ ਨੇ ਕਿਹਾ ਵੀ ਤੀਰਥ ਵੱਡਾ ਕਿ ਹਰ ਕਾ ਦਾਸ। ਹੁਣ ਜਿਹੜਾ ਰੱਬ ਦਾ ਬੰਦਾ, ਹੁਣ ਕਬੀਰ ਜਿਹੜੇ ਨੇ ਬਨਾਰਸ ਗੰਗਾ ਦੇ ਕੰਢੇ ਰਹਿੰਦੇ ਨੇ, ਭਗਤ ਜਨ ਤੀਰਥ ਇਸ ਲਈ ਤੀਰਥ ਬਣਦੇ ਨੇ ਕਿ ਉੱਥੇ ਰੱਬ ਦੇ ਬੰਦੇ ਜੇ ਹੋਣ। ਜੇ ਰੱਬ ਦੇ ਬੰਦੇ ਨਹੀਂ ਹੈ ਤੇ ਫਿਰ ਜਲ ਕੇ ਨਾਤੇ ਜੇ ਗੱਤ ਪਾਵੇਂ ਮੇਂਢਕ ਨਿਤ ਨਿਤ ਨਹਾਵੇ, ਇਸ ਕਿਸਮ ਦਾ ਇੱਕ ਸ਼ਬਦ ਹੈ ਕਿ ਜੇ ਪਾਣੀ ਦੇ ਨਾਲ ਨਹਾਉਣ ਨਾਲ ਹੀ ਗਤੀ ਹੁੰਦੀ ਤੇ ਉਹ ਜਿਹੜੇ ਡੱਡੂ ਸਾਰੇ ਨੇ ਗੰਗਾ ਦੇ ਪਾਣੀ 'ਚ ਰਹਿੰਦੇ, ਜਮਨਾ ਦੇ ਸਾਰੇ ਜਿਹੜੇ ਨੇ ਉਹਨਾਂ ਦੀ ਮੁਕਤੀ ਹੋਈ ਹੁੰਦੀ। ਸੋ ਇਹ ਇਵੇਂ ਹੀ ਹੈ ਜਿਹੜਾ ਇਹ ਸਾਰੇ ਸ਼ੰਕਾ ਰੂਪੀ ਸਵਾਲ 'ਚ ਕਬੀਰ ਸਾਹਿਬ ਨੇ ਇਹ ਕਿਹਾ ਕਿ ਭਾਈ ਕਈ ਵਾਰ ਲੋਕ ਇਹ ਸੋਚ ਕੇ ਜਿਹੜੇ ਨੇ ਉਹ ਦੁਬਿਧਾ 'ਚ ਹੁੰਦੇ ਨੇ, ਪਰ ਅਲਟੀਮੇਟਲੀ ਜਿਹੜਾ ਹਰ ਕਾ ਦਾਸ ਹੈ, ਅਸਲੀ ਤੀਰਥ ਸਤਿਗੁਰੂ ਆਪ ਹੈ, ਅਕਾਲ ਪੁਰਖ ਆਪ ਹੈ। ਔਰ ਇਸੇ ਲਈ ਅਸੀਂ ਬਾਣੀ 'ਚ ਜਦੋਂ ਇਹ ਦੇਖਦੇ ਹਾਂ
कि गंगा जमुना सरस्वती गोदावरी से करें उद्यम धूड़ साधु के ताई जी ਕਿ ਬਈ ਇਹ ਤਾਂ ਦਰਿਆ ਲੱਭਦੇ ਫਿਰਦੇ ਨੇ ਕਿ ਭਾਈ ਸਾਡੇ ਅੰਦਰ ਪਾਪਾਂ ਦੀ ਮੈਲ ਭਰੀ ਹੈ, ਸਾਨੂੰ ਕੋਈ ਭਲਾ ਬੰਦਾ ਮਿਲੇ ਜਿਹਦੇ ਨਾਲ ਅਸੀਂ ਜੁੜ ਕੇ ਆਪਣੇ ਪਾਪ ਧੋ ਸਕੀਏ। ਜੀ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ ਇਸ ਨਾਲ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਨਰਸ ਨਾਲ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।